ਬਾਬੇ ਨਾਨਕ ਦੀ ਧਰਤੀ ਦੇ ਇਸ ਪਿੰਡ ਦਾ ਨਾਮ ਹੈ ਚੱਕ ਨੰਬਰ 83 ਰੇਬੇ ਡਲਾ ਨੰਗਲ। 47 ਤੋਂ ਪਹਿਲੇ ਇਸ ਪਿੰਡ ਦੇ ਵਿੱਚ ਸੀ ਬਾਜ ਸਿੰਘ ਦੀ ਪ੍ਰਧਾਨਗੀ ਤੇ ਹੁਣ ਕੌਣ ਹੈ ਇਸ ਪਿੰਡ ਦਾ ਨੰਬਰਦਾਰ ਤੁਹਾਨੂੰ ਖਾਲਾਂਗੇ। इस पिंड दे विच इक्को ही मसीत जिहड़ी कि इस पिंड दी आपसी मुहब्बत दा है सब तो वड्डा सबूत। इस पिंड दे विच इमाम बारगाह ते चर्च भी है मौजूद। इस पिंड दीयां गलियां ते बाजार तुहानूं लै जाणगीਆਂ 47 तो पार। इस पिंड दे गबरू खेड दे मैदान दे विच भी ने शानदार। इस पिंड दे मुंडे खेडदे ने फुटबॉल, कबड्डी, हाकी ते वालीबाल। संताली ਦੀ ਵੰਡ ਤੋਂ ਬਾਅਦ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਲੋਕਾਂ ਨੇ ਆ ਕੇ ਇਸ ਪਿੰਡ ਨੂੰ ਆਬਾਦ ਕੀਤਾ ਤੇ ਇਸ ਪਿੰਡ ਦੇ ਵਿੱਚੋਂ ਉੱਠ ਕੇ ਗਏ ਸਿੱਖ ਚੜ੍ਹਦੇ ਪੰਜਾਬ ਜਾ ਕੇ ਵਸ ਗਏ। ਇਸ ਪਿੰਡ ਦੇ ਵਿੱਚ ਸਿੱਖਾਂ ਦੀਆਂ ਕਿਹੜੀਆਂ ਬਾਕੀਆਂ ਸੀ ਮੌਜੂਦ। ਇਸ ਪਿੰਡ ਦੇ ਵਿੱਚ ਮੌਜੂਦ ਗੁਰਦੁਆਰਾ ਹੁਣ ਕਿਸ ਹਾਲਤ 'ਚ ਮੌਜੂਦ, ਇਸ ਤੋਂ ਇਲਾਵਾ ਇਸ ਪਿੰਡ ਦੇ ਵਿੱਚ ਕੀ ਹੈ ਖਾਸ ਤੁਹਾਨੂੰ ਖਾਲਾਂਗੇ। ਸਭ ਤੋਂ ਪਹਿਲੇ ਇੰਡੋਸ ਟੀਵੀ ਦਾ ਬਹੁਤ ਧੰਨਵਾਦ, ਇੰਡੋਸ ਟੀਵੀ ਦੀ ਟੀਮ ਦਾ, ਔਰ ਸਾਰੇ ਦੇਖਣ ਵਾਲਿਆਂ ਸੁਣਨ ਵਾਲਿਆਂ ਨੂੰ ਅਸਲਾਮੁ ਅਲੈਕੁਮ ਵਰਹਿਮਤੁਲਾਹਿ ਵਬਰਕਾਤੁ। ਅਤੇ ਚੜ੍ਹਦੇ ਪੰਜਾਬ ਵਾਲੇ ਵੀਰਾਂ ਨੂੰ ਸਤਿ ਸ੍ਰੀ ਅਕਾਲ, ਨਮਸਤੇ। ਮੁਹੰਮਦ ਨਈਮ ਚੌਧਰੀ ਮੇਰਾ ਨਾਮ, ਵਾਲਿਦ ਮੁਹਤਰਮ ਦਾ ਨਾਮ ਹਾਜੀ ਮੁਹੰਮਦ ਅਲੀ, ਅਤੇ ਦਾਦਾ ਜੀ ਸਾਡੇ ਅੰਮ੍ਰਿਤਸਰ ਤੋਂ ਹਿਜਰਤ ਕਰਕੇ ਆਏ ਸੀ, ਚੌਧਰੀ ਸ਼ਹਾਬੁਦੀਨ, ਔਰ ਉਹਨਾਂ ਦੇ ਨਾਲ ਪੂਰਾ ਗਾਉਂ ਅੰਮ੍ਰਿਤਸਰ ਡਿਸਟ੍ਰਿਕਟ, ਤਹਿਸੀਲ ਅੰਮ੍ਰਿਤਸਰ, ਔਰ ਗਾਉਂ ਦਾ ਨਾਮ ਸੀ ਪਿੰਡੀਆਂ। ਅਤੇ ਇੱਥੇ ਅਸੀਂ ਰਹਿ ਰਹੇ ਹਾਂ ਪਾਰਟੀਸ਼ਨ ਤੋਂ ਬਾਅਦ, ਜਦੋਂ ਵੰਡ ਹੋਈ ਹੈ ਉੱਥੋਂ ਇੱਥੇ ਆਏ ਹਾਂ, ਔਰ ਇੱਥੇ ਫਿਰ ਇੱਥੇ ਹੀ ਸਾਡੀ ਪੈਦਾਇਸ਼ ਇੱਥੇ ਹੀ ਹੈ, ਸਾਡੇ ਬਜ਼ੁਰਗ ਇੱਥੇ ਰਹੇ ਨੇ, ਅਤੇ ਸਾਰੇ ਦਾ ਸਾਰਾ ਗਾਉਂ ਉਸੇ ਤਰ੍ਹਾਂ ਇੰਟੈਕਟ ਹੈ ਜਿੱਦਾਂ ਉੱਥੋਂ ਉੱਠ ਕੇ ਆਇਆ ਸੀ। ਕੁਛ ਲੋਕ ਹੋ ਕੇ ਬਾਅਦ 'ਚ ਮੁਖਤਲਿਫ ਜਗ੍ਹਾ 'ਤੇ ਚਲੇ ਗਏ ਨੇ ਆਪਣੀ ਜੋਬਸ ਦੀ ਵਜ੍ਹਾ ਤੋਂ, ਆਪਣੀ ਬਿਜ਼ਨਸ ਦੀ ਵਜ੍ਹਾ ਤੋਂ, ਲੇਕਿਨ ਮੈਜੋਰਿਟੀ ਜਿਹੜੀ ਹੈ ਉਹ ਇੱਥੇ ਹੀ ਮੌਜੂਦ ਹੈ। ਇਸ ਪਿੰਡ ਦਾ ਨਾਂ ਜੀ ਡੱਲਾ ਨੰਗਲ, ਚੱਕ ਨੰਬਰ 83 RB, ਤਹਿਸੀਲ ਸ਼ਾਹਕੋਟ, ਡਿਸਟ੍ਰਿਕਟ ਨਨਕਾਣਾ ਸਾਹਿਬ। ਔਰ ਇਹਦੇ ਆਸ-ਪਾਸ ਪਿੰਡਾਂ ਦੇ ਅਗਰ ਨਾਮ ਲਏ ਜਾਣ ਤਾਂ ਮਸ਼ਰਕ ਵਾਲੀ ਸਾਈਡ ਤੋਂ ਸ਼ੁਰੂ ਕਰਦੇ ਹਾਂ। ਮਸ਼ਰਕ ਵਿੱਚ ਕੋਟਲਾ ਕਾਲਵਾ ਔਰ ਵਨੋਟਿਆਂ ਵਾਲੀ, ਜਨੂਬ ਵਾਲੀ ਸਾਈਡ 'ਤੇ ਡੱਲਾ ਚੰਦਾ ਸਿੰਘ, ਚੱਕ 85, ਗਾਂਦਰਾਂ ਚੱਕ 86 ਔਰ ਸ਼ਾਹਕੋਟ। ਉਸ ਤੋਂ ਚਿਰ ਬਾਅਦ ਮਗਰਬ ਵਾਲੀ ਸਾਈਡ 'ਤੇ ਚੱਕ 82, ਰਸੂਲਪੁਰਾ ਰਾਈਆਂ, ਔਰ ਸ਼ਮਾਲ ਵਾਲੀ ਸਾਈਡ 'ਤੇ ਨਿਜ਼ਾਮਪੁਰਾ ਚੱਕ 80 ਔਰ ਇਸਲਾਮ ਨਗਰ ਚੱਕ 81। 2005 ਤੋਂ ਪਹਿਲੇ ਇਹ ਸਾਰਾ ਏਰੀਆ ਡਿਸਟ੍ਰਿਕਟ ਸ਼ੇਖੂਪੁਰਾ 'ਚ ਫਾਲ ਕਰਦਾ ਸੀ, ਤਹਿਸੀਲ ਵੀ ਸ਼ੇਖੂਪੁਰਾ ਔਰ ਡਿਸਟ੍ਰਿਕਟ ਵੀ ਸ਼ੇਖੂਪੁਰਾ। ਅਤੇ ਹੁਣ 2005 ਵਿੱਚ ਡਿਸਟ੍ਰਿਕਟ ਨਨਕਾਣਾ ਨੂੰ ਡਿਸਟ੍ਰਿਕਟ ਦਾ ਦਰਜਾ ਦੇ ਦਿੱਤਾ ਗਿਆ, ਔਰ ਉਸ ਤੋਂ ਬਾਅਦ ਸ਼ਾਹਕੋਟ ਨੂੰ ਤਹਿਸੀਲ ਕਰਕੇ ਇਹ ਸਾਰਾ ਏਰੀਆ ਫਾਲ ਕਰਦਾ ਹੈ ਡਿਸਟ੍ਰਿਕਟ ਨਨਕਾਣਾ ਵਿੱਚ। ਨਨਕਾਣਾ ਇੱਥੋਂ ਹੈ ਕੋਈ 32-33 ਕਿਲੋਮੀਟਰ, ਅਤੇ ਸ਼ਾਹਕੋਟ ਹੈ ਕੋਈ 5-6 ਕਿਲੋਮੀਟਰ, ਔਰ ਮੇਨ ਰੋਡ ਤੋਂ ਇਹਦੀ ਅਪਰੋਚ ਹੈ ਕੋਈ 3 ਕਿਲੋਮੀਟਰ ਦਾ ਸਟਾਪ ਹੈਗਾ। ਇਹਨੂੰ ਰਾਸਤੇ ਹਰ ਤਰਫ ਤੋਂ ਲੱਗਦੇ ਮਾਸ਼ਾਅੱਲਾ। ਲਾਹੌਰ ਤੋਂ ਅਗਰ ਕਿਸੇ ਨੇ ਆਉਣਾ ਹੋਵੇ ਤਾਂ 2 ਰਸਤੇ ਹੈ ਨੇ। ਇੱਕ ਰਸਤਾ ਹੈ ਮੋਟਰਵੇ M4 ਵਾਲਾ, ਲਾਹੌਰ ਤੋਂ ਨਨਕਾਣਾ ਸਾਹਿਬ ਇੰਟਰਚੇਂਜ, ਨਨਕਾਣਾ ਸਾਹਿਬ ਤੋਂ ਨਨਕਾਣਾ ਸਿਟੀ, ਔਰ ਉਸ ਤੋਂ ਬਾਅਦ ਸ਼ਾਹਕੋਟ ਤੋਂ ਫਿਰ ਅੱਗੇ 6 ਕਿਲੋਮੀਟਰ ਟੂਵਰਡਸ ਨਾਰਥ, ਉਸ ਸਾਈਡ 'ਤੇ ਇਹ ਗਾਉਂ ਆ। ਅਤੇ ਦੂਸਰਾ ਰਸਤਾ ਲਾਹੌਰ ਤੋਂ ਹੈ ਮੇਨ GT ਰੋਡ ਵਾਲਾ, ਫੈਸਲਾਬਾਦ ਲਾਹੌਰ ਐਕਸਪ੍ਰੈਸਵੇ। ਉਸ ਤੋਂ ਲਾਹੌਰ ਤੇ ਹੈ ਤਕਰੀਬਨ ਕੋਈ 85 ਕਿਲੋਮੀਟਰ। ਜ਼ਿਆਦਾਤਰ ਲੋਕਲ ਟਰਾਂਸਪੋਰਟ ਜਿੰਨੀ ਵੀ ਆਉਂਦੀ ਹੈ ਉਹ ਸਾਰੀ ਇਸੇ ਰੂਟ 'ਤੇ ਜਾਂਦੀ ਹੈ, ਐਕਸਪ੍ਰੈਸਵੇ ਦੇ ਥਰੂ ਹੀ। ਉਹ ਚਾਹਣ ਤਾਂ ਕੋਈ ਆਪਣੇ ਸਟਾਪ 'ਤੇ ਉਤਰ ਜਾਣ,
डल्ला स्टॉप है शादाब मोड़। और अगर चाहन तो शाहकोट चले जान, उत्थों कन्वेंस आसानी रिक्शा टैक्सी वगैरह मिल जाती है। तो अगर किसी ने आना हो फैसलाबाद तो फैसलाबाद तो बिल्कुल सीधा रस्ता है। फैसलाबाद तो कोई 40-45 किलोमीटर है, तो सीधा टूवर्ड्स लाहौर सफ़र करी जान। और शाहकोट तो आगे 6 किलोमीटर, 3 किलोमीटर मेन रोड के उत्ते और 3 किलोमीटर लिंक रोड जोड़ा गाँव में आता है। ये कोई खास तारीख नहीं, क्योंकि ये 12 जो आबाद हुई ने, अंग्रेज़ सरकार ने 12 आबाद कीतियां ने। तो उस टाइम इस गाँव में वसाया गया, इस पिंड में वसाया गया। कित्थों वसाया गया? एक गुरदासपुर तो सिख बरादरी लिया के इत्थे उन्होंने ज़मीनां अलॉट कीतियां गईयां, घर अलॉट किए गए और उस तरीके इन्हां दी कटिंग की गई। ठीक है जी। शुरू में तो इहदी आबादी 1 मरबे हुंदी सी, तो हुण बढ़दे तकरीबन 2 मरबे चली गई है। ठीक है जी। ये नाम की कोई खास वजह नहीं है, बहुत ये बारे तहकीक की है। ये सिर्फ यही एक डल्ला नंगल ਚੱਕ नंबर 83 आरबी तो ही मुराद के रख ब्रांच रख कैनाल ईस्ट रोड। जी बिल्कुल, जदों असीं छोटे छोटे सी साडे बजुर्ग अमृतसर तो उठ के आए सी। अमृतसर तो उठ के आए ने पहले, तो जिस तरह मैं पहले गुजारिश की है कि अमृतसर शामिल हो रहा सी इंडिया विच, पाकिस्तान विच। बाद विच यक ऐलान हो गया कि नहीं, पाकिस्तान नहीं शामिल हो रहा, इंडिया में शामिल हो रहा। फिर साडा पूरे का पूरा गाँव पिंडियां गाँव होंदा सी। अमृतसर तहसील अमृतसर, डिस्ट्रिक्ट अमृतसर, गाँव पिंडियां। उत्थों साडी पूरी बरादरी, साडा पूरा गाँव उठ के आ गया। तो लेकिन उस तो पहले जिहड़े इत्थों दे बाशिंदे सी वो जा चुके सी। उन्हां दे नाल इन्हां दा कोई आमना सामना नहीं होया, उन्हां नाल कोई तारफ नहीं हो सकिया, क्योंकि वो तकरीबन कोई महीना 20 दिन पहले इत्थों चले गया सी। ये लोग फिर ज़रा बाद आए, क्योंकि फैसला बाद होया सी। ठीक हो गया जी। तो उस टाइम उन्होंने दौर में इत्थे गुरुद्वारा भी मौजूद सी, खूह भी मौजूद सी। 2 खूह होंदे सी, एक उन्होंने गुरुद्वारे सामने होंदा सी, उन्होंने वड्डा खूह कहंदे सी। एक खूह होंदा सी इस चौक विच, वो उन्होंने अपने घर वास्ते बनाया सी और बाहरों भी उन्होंने अप्रोच दी सी, बाहर भी लोग इस्तेमाल कर सकते सी। कुछ जिहड़े उन्होंने अहाते होंदे सी वो बड़े बड़े अहाते सी, उन्होंने विच भी छोटे छोटे खूह अपनी जरूरतों वास्ते बनाए हुए सी। तो गुरुद्वारा एक दौर तक रहा वा, असीं वैसे नहीं देखा, साडे बजुर्गों ने जरूर देखा है। टोटल रकबा जी इत्थों का है 63 मरबे, 63। ओके। तो वो सारे का सारा ही काबिले काश्त था और मल्टी क्रॉपिंग एरिया है। ये माशाल्लाह नहरी पानी भी अच्छा है, ज़मीन भी अच्छी है और हर किस्म की फसल, हर किस्म के फ्रूट, हर किस्म के बागात इत्थे हो जाते हैं। ज़्यादातर लोग जिहड़े काश्त करते हैं चावल गंदम ये स्पैशली करते हैं। बाकी नाल कोई सपोर्टिंग फसलां भी होंदियां ने, कमाद हो गया, सब्जियां हो गई, कोई छोटे शॉर्ट फसलां हो गई, नेपियर हो गया, इस किस्म दी फसलां भी इत्थे काश्त कीतियां जांदियां ने। बागात वाली साइड ते अगर आइए तो बागात इत्थे ज़्यादातर है ने फालसे दे, ऑरेंज दे, माल्टे दे और अमरूद दे। कुछ लोगों ने अपने तौर पर अपने शौक की खातर कोई चंद पौधे मैंगोज़ दे और चंद पौधे खजूरां दे भी लगाए हुए हैं। लेकिन बागात उन्होंने ऐसा चलो नहीं कह सकते, कुछ छोटे छोटे ज़खीरे कह सकते हैं। आबादी तकरीबन है इसका जी 500 घर है। जदों वंडां तो पहले तो इत्थे घर तकरीबन 150-200 ही है सी, तो हुण आबादी बढ़दे माशाअल्लाह तकरीबन कोई 500 घर हो गया। और आबादी की अगर गल की जाए तो तकरीबन कोई 5000 आबादी, उहदे विचों कोई 2500 रजिस्टर्ड वोटर ने और वोट कास्टिंग की शरह भी इत्थे अच्छी है, तकरीबन 1800-1900 वोट कास्ट हो जाता। लोगों का जरिया मुआश इत्थे 3 किस्म के हैं जी। ना तो टोटली वो एग्रीकल्चर से डिपेंडेंट ने, उन्होंने अपने बिजनेसिस भी है ने, जॉब्स भी है ने। ज़्यादातर इस गाँव की जी इकोनॉमी है वो डिपेंड करती है तो बिजनेसिस से प्लस जॉब्स से। लोग अच्छी अच्छी जॉब्स से है ने, आउट ऑफ पाकिस्तान भी गए हुए हैं और इत्थे भी अच्छी अच्छी जॉब्स से है ने। मेजोरिटी लोगों की वो मुख्तलिफ जॉब्स करती है और उस तो बाद मतलब काश्तकारी भी करते हैं और कुछ लोगों का अपने बिजनेसिस भी है ने पाकिस्तान और पाकिस्तान तो बाहर भी। नंबरदारी जी सिखां के दौर में तो सिर्फ इत्थे एक ही नंबरदार होंदा सी, आबादी थोड़ी सी, गो कि ज़मीन इन्नी ही है सी, लेकिन आबादी थोड़ी होने की वजह तो एक नंबरदार सी, उसका नाम सी बाज सिंह, बाज सिंह नंबरदार। ठीक है जी। हुण जदों वंडां तो बाद इत्थे महाजरीन आए तो
ਹੁਣ ਇਹਦੀਆਂ 2 ਨੰਬਰਦਾਰੀਆਂ ਨੇ। ਉਸ ਤੋਂ ਫੌਰਨ ਬਾਅਦ ਹੀ 2 ਨੰਬਰਦਾਰੀਆਂ ਥੀ। ਔਰ 1 ਨੰਬਰਦਾਰੀ ਸ਼ੁਰੂ ਤੋਂ ਰਾਈ ਬਰਾਦਰੀ ਕੋਲ ਰਹੀ ਹੈ, ਦੂਸਰੀ ਨੰਬਰਦਾਰੀ ਰਹੀ ਹੈ ਰਾਜਪੂਤ ਬਰਾਦਰੀ ਕੋਲ। ਪਹਿਲੇ ਜਿਹੜੇ ਮੈਂ ਦੱਸਿਆ ਕਿ ਸਿੱਖਾਂ ਦੇ ਦੌਰ ਵਿੱਚ ਬਾਜ ਸਿੰਘ ਨੰਬਰਦਾਰ ਸੀ। ਪਾਕਿਸਤਾਨ ਬਣਨ ਤੋਂ ਬਾਅਦ 1 ਨੰਬਰਦਾਰ ਰਾਈ ਬਰਾਦਰੀ 'ਚੋਂ ਬਣੇ ਚੌਧਰੀ ਮੁਹੰਮਦੀਨ ਸਾਹਿਬ, ਔਰ ਦੂਸਰੇ ਬਣੇ ਰਾਣਾ ਗੁਲਾਮ ਰਸੂਲ ਸਾਹਿਬ। ਤੇ ਉੱਦਾਂ ਹੀ ਤਬਦੀਲ ਹੁੰਦੀ ਹੁਣ ਉਹਨਾਂ ਦੀ ਤੀਸਰੀ ਨਸਲ ਆ ਗਈ ਹੈ। ਤੇ ਹੁਣ ਦਰਮਿਆਨ ਵਿੱਚ ਥੋੜ੍ਹਾ ਜਿਹਾ ਚੇਂਜ ਹੋਇਆ ਸੀ ਕਿ ਦੋਵੇਂ ਨੰਬਰਦਾਰੀਆਂ ਰਾਈ ਬਰਾਦਰੀ ਕੋਲ ਆ ਗਈਆਂ ਸੀ। ਇੱਕ ਤੇ ਚੌਧਰੀ ਮੁਹੰਮਦੀਨ ਸਾਹਿਬ ਸੀ, ਔਰ ਇੱਕ ਸਾਡੇ ਚਾਚੂ ਸੀ ਚੌਧਰੀ ਅਸਲਮ ਸਾਹਿਬ, ਉਹਨਾਂ ਕੋਲ ਨੰਬਰਦਾਰੀ ਰਹੀ ਹੈ। ਤੇ ਹੁਣ 2002 ਤੋਂ ਦੁਬਾਰਾ ਫਿਰ 2 ਹੀ ਨੰਬਰਦਾਰੀਆਂ ਨੇ ਚੇਂਜ ਹੋ ਗਈਆਂ ਨੇ। ਪਹਿਲੀ ਨੰਬਰ ਜਿਹੜੀ ਰਾਈਆਂ ਵਾਲੀ ਨੰਬਰਦਾਰੀ ਸੀ ਉਹ ਚਲੀ ਗਈ ਹੈ ਕਰਨਲ ਅਜ਼ਹਰ ਸਈਦ ਸਾਹਿਬ ਕੋਲ। ਤੇ ਜਿਹੜੀ ਰਾਜਪੂਤਾਂ ਵਾਲੀ ਨੰਬਰਦਾਰੀ ਹੈ ਉਹ ਰਾਣਾ ਗੁਲਾਮ ਰਸੂਲ ਸਾਹਿਬ ਦੇ ਪਹਿਲੇ ਬੇਟੇ ਸੀ ਅਬਦੁਲ ਖਾਲਿਕ ਸਾਹਿਬ, ਔਰ ਅੱਜ ਕੱਲ੍ਹ ਉਹਨਾਂ ਦੇ ਪੋਤੇ ਨੇ ਡਾਕਟਰ ਰਾਸ਼ਿਦ ਵਸੀਮ ਕਾਦਰੀ ਸਾਹਿਬ, ਤੇ ਉਹਨਾਂ ਕੋਲ ਨੰਬਰਦਾਰੀ ਹੈ। ਵੰਡਾਂ ਤੋਂ ਬਾਅਦ ਜੀ ਪਹਿਲੇ ਤਾਂ ਇੱਥੇ ਸਿੱਖ ਰਹਿੰਦੇ ਸੀ, ਕਾਲੋਂ ਸਿੱਖ। ਤੇ ਉਸ ਤੋਂ ਬਾਅਦ ਜਦੋਂ ਮਹਾਜਰੀਨ ਆਏ ਨੇ ਤੇ ਉਹਦੇ ਵਿੱਚ ਮੈਜੋਰਿਟੀ ਬਰਾਦਰੀ ਜਿਹੜੀ ਹੈ ਉਹ ਰਾਈ ਬਰਾਦਰੀ ਹੈ। ਜਿਸ ਤਰ੍ਹਾਂ ਮੈਂ ਪਹਿਲੇ ਗੁਜ਼ਾਰਿਸ਼ ਕੀਤੀ ਕਿ ਸਾਡਾ ਪੂਰੇ ਦਾ ਪੂਰਾ ਗਾঁव ਉੱਥੋਂ ਉੱਠ ਕੇ ਆਇਆ ਅੰਮ੍ਰਿਤਸਰ 'ਚੋਂ, ਔਰ ਪੂਰੇ ਦਾ ਪੂਰਾ ਗਾँव ਇੱਥੇ ਆ ਕੇ ਸੈਟਲ ਹੋ ਗਿਆ। ਬਾਅਦ ਵਿੱਚ ਕੁਛ ਘਰ ਸਾਡੇ ਗਏ ਨੇ, ਜਦੋਂ ਥਲ ਆਬਾਦ ਹੋਇਆ, ਥਲ ਡਿਵੈਲਪਮੈਂਟ ਅਥਾਰਟੀ TDA ਆਬਾਦ ਹੋਇਆ, ਉਸ ਟਾਈਮ ਕੁਛ ਲੋਕ ਪੱਕਰ ਲਈ ਵਾਲੀ ਸਾਈਡ ਤੇ ਗਏ ਨੇ ਜਦੋਂ ਉਹਨੂੰ ਥਲ ਨੂੰ ਆਬਾਦ ਕਰ ਰਹੇ ਸੀ। ਅਦਰਵਾਈਜ਼ ਤਕਰੀਬਨ ਪੂਰੀ ਦੀ ਪੂਰੀ ਬਰਾਦਰੀ ਪੂਰੇ ਦਾ ਪੂਰਾ ਗਾँव ਇੰਟੈਕਟ ਹੈ। ਮੈਜੋਰਿਟੀ ਦੱਸਿਆ ਕਿ ਰਾਈ ਬਰਾਦਰੀ ਦੀ ਹੈ 95%, ਔਰ ਕੁਛ 10 ਤਕਰੀਬਨ 1% ਦੇ ਆਸ-ਪਾਸ ਰਾਜਪੂਤ ਬਰਾਦਰੀ ਹੈ, ਉਹਨਾਂ ਦੇ ਕੋਲ 15-20 ਘਰ ਹੋਣਗੇ। ਤੇ ਤੀਸਰੀ ਬਰਾਦਰੀ ਹੈ ਸਾਦਾਤ ਦੀ, ਸੈयद ਅਹਿਲੇ ਤਸ਼ੀਹ ਨੇ ਕੁਛ ਤੇ ਉਹਨਾਂ ਦੀ ਹੈ ਤਕਰੀਬਨ ਕੋਈ 30 ਤੋਂ 35 ਘਰ। ਇਹ 3 ਬਰਾਦਰੀਆਂ ਨੇ। ਬਾਕੀ ਜਿਹੜੀਆਂ ਨੇ ਗੈਰ ਕਾਸ਼ਤਕਾਰ ਬਰਾਦਰੀਆਂ ਉਹ ਪਾਕਿਸਤਾਨ ਬਣਨ ਤੋਂ ਪਹਿਲੇ ਦੀਆਂ ਇੱਥੇ ਮੌਜੂਦ ਨੇ। ਮਸਲਨ ਅੰਸਾਰੀ ਹੋ ਗਏ, ਲੋਹਾਰ ਹੋ ਗਏ, ਮੋਚੀ ਹੋ ਗਏ, ਤੇਲੀ ਹੋ ਗਏ, ਨਾਈ ਹੋ ਗਏ, ਬਰਵਾਲੇ ਹੋ ਗਏ, ਔਰ ਕੁਛ ਘਰ ਕ੍ਰਿਸਚਨ ਕਮਿਊਨਿਟੀ ਦੇ ਵੀ ਹੈ ਨੇ। ਉਹ ਸਾਰੇ ਜਿਹੜੇ ਇੱਥੋਂ ਦੇ ਪਹਿਲੇ ਦੇ ਰਿਹਾਇਸ਼ੀ ਨੇ। ਜਿਹੜੀ ਕਾਸ਼ਤਕਾਰ ਬਰਾਦਰੀਆਂ ਨੇ ਉਹ ਪਹਿਲੇ ਨੰਬਰ 'ਤੇ ਤਾਂ ਰਾਈ ਬਰਾਦਰੀ ਹੈ, ਇਹ ਸਾਰੀ ਅੰਮ੍ਰਿਤਸਰ ਤੋਂ ਆਈ। ਦੂਸਰੇ ਨੰਬਰ 'ਤੇ ਜਿਹੜੀ ਹੈ ਰਾਜਪੂਤ ਬਰਾਦਰੀ ਹੈ, ਇਹ ਸਾਰੀ ਦੀ ਸਾਰੀ ਆਈ ਹੈ ਲੁਧਿਆਣਾ ਗਾँव, ਕਰਮਪੁਰ ਗਾँव, ਤਹਿਸੀਲ ਔਰ ਡਿਸਟ੍ਰਿਕਟ ਲੁਧਿਆਣਾ ਜੀ। ਗੌਰਮੈਂਟ ਦੀਆਂ ਸਾਰੀਆਂ ਸਹੂਲਤਾਂ ਇੱਥੇ ਮੌਜੂਦ ਨੇ ਆਲਮੋਸਟ, ਔਰ ਵਕਤ ਤੋਂ ਨਾਲ ਜਿਸ ਤਰ੍ਹਾਂ ਪਾਕਿਸਤਾਨ 'ਚ ਇੰਟਰੋਡਿਊਸ ਹੁੰਦੀਆਂ ਗਈਆਂ, ਕੁਛ ਦੇਰ ਬਾਅਦ ਇੱਥੇ ਵੀ ਆਉਂਦੀਆਂ ਗਈਆਂ ਨੇ। ਮਸਲਨ ਇਲੈਕਟ੍ਰੀਸਿਟੀ ਬਹੁਤ ਦੇਰ ਤੋਂ ਇੱਥੇ ਹੈ। ਸਕੂਲ ਜਿਹੜਾ ਪਾਕਿਸਤਾਨ ਬਣਨ ਤੋਂ ਪਹਿਲੇ ਦਾ ਮੌਜੂਦ ਹੈ, ਠੀਕ ਹੈ ਜੀ। ਅਪਗ੍ਰੇਡ ਹੁੰਦਾ ਉਹ ਹਾਈ ਸਕੂਲ ਹੋ ਗਿਆ। ਬੱਚੀਆਂ ਵਾਸਤੇ ਦੋ ਸਕੂਲ ਨੇ, ਬੱਚਿਆਂ ਵਾਸਤੇ 1 ਸਕੂਲ ਆ। ਇਸ ਤੋਂ ਇਲਾਵਾ 3 ਪ੍ਰਾਈਵੇਟ ਸਕੂਲ ਨੇ, ਔਰ ਮਸਜਿਦ ਜਿਹੜੀ ਹੈ ਉਹ ਪਾਕਿਸਤਾਨ ਬਣਨ ਤੋਂ ਪਹਿਲੇ ਦੀ ਮੌਜੂਦ ਹੈ। ਹੁਣ ਮਾਸ਼ਾਅੱਲਾ ਉਹਨੂੰ ਦੁਬਾਰਾ ਤਾਮੀਰ ਕੀਤਾ ਗਿਆ ਵਾ। ਔਰ ਅਹਿਲੇ ਤਸ਼ੀਹ ਦੀ ਵੀ ਕਾਬਿਲ ਜ਼ਿਕਰ ਆਬਾਦੀ ਇੱਥੇ ਹੈ। ਉਹਨਾਂ ਦਾ ਇੱਕ ਅਲੱਗ ਇਮਾਮ ਬਾਰਗਾਹ ਹੈ, ਔਰ ਇੱਕ ਕ੍ਰਿਸਚਨ ਕਮਿਊਨਿਟੀ ਦੇ 2 ਚਰਚ ਵੀ ਹੈ ਨੇ। ਇਸ ਤੋਂ ਇਲਾਵਾ ਸਕੂਲ ਦਾ ਮੈਂ ਜ਼ਿਕਰ ਕਰ ਦਿੱਤਾ ਹੈ। 3 ਪ੍ਰਾਈਵੇਟ ਨੇ, 3 ਗੌਰਮੈਂਟ ਦੇ ਨੇ, ਔਰ ਇਸ ਤੋਂ ਇਲਾਵਾ ਇੱਕ ਦਰਸ ਵੀ ਇੱਥੇ ਹੈ ਜਿੱਥੇ ਬੱਚਿਆਂ ਨੂੰ ਕੁਰਾਨ ਪਾਕ ਦੀ ਤਾਲੀਮ, ਤਫਸੀਰ, ਫਿਕਾ, ਹਦੀਸ ਵਗੈਰਾ ਦੇ ਬਾਰੇ 'ਚ ਤਾਲੀਮ ਦਿੱਤੀ ਜਾਂਦੀ ਹੈ। ਦਰਬਾਰ ਜੀ ਇੱਥੇ ਹੈ ਨੇ, ਪਹਿਲੋਂ ਤਾਂ ਨਹੀਂ ਹੈ ਲੇਕਿਨ ਪਾਕਿਸਤਾਨ ਤੋਂ ਬਣਨ ਤੋਂ ਬਾਅਦ ਹੀ ਪੀਰ ਸੈयद ਫ਼ਕੀਰ ਹੁਸੈਨ ਸ਼ਾਹ ਸਾਹਿਬ, ਅੱਜ ਕੱਲ੍ਹ ਉਹਨਾਂ ਦੇ ਗੱਦੀ ਨਸ਼ੀਨ ਉਹਨਾਂ ਦੇ ਬੇਟੇ ਸੈयद ਸ਼ਫਕਤ ਹੁਸੈਨ ਸ਼ਾਹ ਸਾਹਿਬ, ਤੇ ਉਹਨਾਂ ਦਾ ਹਰ ਸਾਲ ਇੱਥੇ ਜੂਨ ਦੀ 15-16 ਤਰੀਕ ਨੂੰ ਮੇਲਾ ਵੀ ਲੱਗਦਾ ਹੈ, ਔਰ ਬੜੀ ਅਰਸੇ ਤੋਂ ਲੱਗਦਾ ਆ ਰਿਹਾ ਹੈ। ਸਾਡੀ ਬਚਪਨੇ ਤੋਂ ਅਸੀਂ ਦੇਖਦੇ ਆ ਰਹੇ ਹਾਂ, ਤੇ ਉਹ ਉਹਨਾਂ ਦਾ ਦਰਬਾਰ ਇੱਥੇ ਮੌਜੂਦ ਹੈ। ਉਸ ਤੋਂ ਇਲਾਵਾ ਇੱਕ ਹੋਰ ਇੱਥੇ ਗੈਦਰਿੰਗ ਹੁੰਦੀ ਹੈ, ਇੱਕ ਇੱਥੇ ਲੱਗਦਾ ਵਾ ਸਪੋਰਟਸ ਫੈਸਟੀਵਲ, ਖੇਲਾਂ ਦਾ ਮੇਲਾ ਹੈ। ਮੁਖਤਲਿਫ ਖੇਲਾਂ ਖੇਲੀਆਂ ਜਾਂਦੀਆਂ ਨੇ। ਉਹਦੇ 'ਚ ਫੁੱਟਬਾਲ, ਵਾਲੀਬਾਲ, ਕਬੱਡੀ, ਔਰ ਉਸ ਤੋਂ ਬਾਅਦ ਘੋੜਾ ਨਾਚ। ਇਹ ਤਕਰੀਬਨ 54 ਈਅਰਸ ਦਿਨ ਹੋ ਗਏ ਨੇ ਇਹ ਲੱਗਦਾ ਆ ਰਿਹਾ, ਤੇ ਇਹਦੇ 'ਤੇ ਇਹ ਖੇਲਾਂ ਹੋ ਰਹੀਆਂ ਨੇ। ਬੜੀ ਦੂਰ ਤੋਂ ਇੱਥੇ ਟੀਮਾਂ ਆਉਂਦੀਆਂ ਨੇ, ਔਰ ਬੜੇ ਗੈਸਟ ਆਫ ਆਨਰ, ਚੀਫ ਗੈਸਟ ਆ ਚੁੱਕੇ ਨੇ, ਜਿਨ੍ਹਾਂ ਵਿੱਚ ਨਵਾਜ਼ ਸ਼ਰੀਫ ਸਾਹਿਬ ਵੀ ਸ਼ਾਮਿਲ ਨੇ, ਚੌਧਰੀ ਅਬਦੁਲ ਗਫੂਰ ਸਾਹਿਬ ਵੀ ਸ਼ਾਮਿਲ ਨੇ, ਮੀਆਂ ਸਲਾਹੁਦੀਨ ਸਲੀ ਸਾਹਿਬ ਵੀ ਸ਼ਾਮਿਲ ਨੇ, ਹਾਫਿਜ਼ ਸਲਮਾਨ ਬੱਟ ਸਾਹਿਬ ਵੀ ਸ਼ਾਮਿਲ ਨੇ, ਮੀਆਂ ਅਜ਼ਹਰ ਸਾਹਿਬ ਵੀ ਸ਼ਾਮਿਲ ਨੇ, ਔਰ ਕੁਛ ਲੋਕਲ ਗੈਸਟ ਵੀ ਜਿਹੜੇ ਇਹਨਾਂ ਦਾ ਨੈਸ਼ਨਲ ਤੌਰ 'ਤੇ ਨਹੀਂ ਜਾਣੇ ਜਾਂਦੇ, ਤੇ ਉਹ ਵੀ ਹੈ ਨੇ।
ਜ਼ਿਆਦਾਤਰ ਇਹਦੇ 'ਚ ਨਾ ਜ਼ਿਆਦਾਤਰ ਮਤਲਬ ਕਾਫੀ ਤਕਰੀਬਨ ਇੱਕ ਹਫ਼ਤਾ ਉਹ ਚੱਲਦਾ ਰਹਿੰਦਾ ਹੈ। ਇਲਾਕੇ ਦੀਆਂ ਟੀਮਾਂ ਔਰ ਉਸ ਤੋਂ ਇਲਾਵਾ ਦੂਰ ਦੂਰ ਸ਼ਹਿਰਾਂ ਤੋਂ, ਲਾਹੌਰ ਤੋਂ, ਰਾਵਲਪਿੰਡੀ, ਇਸਲਾਮਾਬਾਦ ਤੋਂ, ਡੇਰਾ ਗਾਜ਼ੀ ਖਾਨ ਤੋਂ, ਮੁਲਤਾਨ ਤੋਂ, ਗੁਜਰਾਂਵਾਲੇ ਤੋਂ ਬੜੀ ਦੂਰ ਤੋਂ ਟੀਮਾਂ ਆਉਂਦੀਆਂ ਨੇ। ਔਰ ਆਖਰੀ ਦਿਨ ਫਿਰ ਇੱਥੇ ਉਹ ਘੋੜਾ ਡਾਂਸ ਵੀ ਹੁੰਦਾ ਹੈ। ਆਖਰੀ ਦਿਨ ਤਕਰੀਬਨ ਫਾਈਨਲ ਕਰਾਏ ਜਾਂਦੇ ਨੇ, ਵਾਲੀਬਾਲ ਦਾ ਵੀ, ਕਬੱਡੀ ਦਾ ਵੀ ਔਰ ਫੁੱਟਬਾਲ ਦਾ ਵੀ। ਇੱਥੇ ਦੋ ਹੀ ਗੇਮਾਂ ਮੇਜਰ ਚੱਲਦੀਆਂ ਨੇ ਅੱਜਕੱਲ੍ਹ। ਫੁੱਟਬਾਲ ਇਸ ਦੀ ਮਤਲਬ ਬੇਸਿਕ ਗੇਮ ਹੈਗੀ ਹੈ, ਜਿਹੜੇ ਲੋਕ ਉਹਨੂੰ ਮਤਲਬ ਇੱਥੋਂ ਦੇ ਮਤਲਬ ਬੜੇ ਖਿਲਾੜੀ ਇਸ ਜ਼ਮੀਨ ਨੇ ਮਤਲਬ ਪ੍ਰੋਡਿਊਸ ਕੀਤੇ ਨੇ। ਬੜੇ ਖਿਲਾੜੀ ਇੱਥੇ ਆਏ ਨੇ ਜਿਨ੍ਹਾਂ ਨੇ ਇੰਟਰਨੈਸ਼ਨਲ ਮੈਚ ਵੀ ਖੇਲੇ ਨੇ, ਜਿੱਦਾਂ ਮਖਦੂਮ ਸਲੀਮ ਅੰਸਾਰੀ ਸਾਹਿਬ ਔਰ ਮੁਨੱਵਰ ਹੁਸੈਨ ਸਾਹਿਬ। ਔਰ ਅੱਜ ਕੱਲ੍ਹ ਇੱਕ ਬੱਚਾ ਕੌਮੀ ਵਾਪਡਾ ਦੀ ਕੌਮੀ ਟੀਮ ਵਿੱਚ ਹੈ, ਗੋਲਕੀਪਰ ਹੈ। ਅਤੇ ਬਾਕੀ ਅੱਜ ਕੱਲ੍ਹ ਦੇ ਬੱਚੇ ਕੁਝ ਕ੍ਰਿਕਟ ਵਗੈਰਾ ਨੂੰ ਵੀ ਲਾਈਕ ਕਰਦੇ ਨੇ, ਜਿਸ ਤਰ੍ਹਾਂ ਹਾਂ ਇੱਕ ਟ੍ਰੈਂਡ ਬਣ ਗਿਆ ਹੈ ਕਿ ਫੁੱਟਬਾਲ ਔਰ ਹਾਕੀ ਜ਼ਰਾ ਮਤਲਬ ਬੈਕਫੁੱਟ 'ਤੇ ਚਲਾ ਗਿਆ ਹੈ। ਅਤੇ ਕ੍ਰਿਕਟ ਵੀ ਬੱਚੇ ਅੱਜ ਕੱਲ੍ਹ ਦੇ ਕੁਝ ਪਸੰਦ ਕਰਦੇ ਨੇ, ਲੇਕਿਨ ਉਹਦੀਆਂ ਫਿਲਹਾਲ ਕੋਈ ਐਸੀ ਖਾਸ ਟੀਮ ਐਸਾ ਚ ਨਹੀਂ ਹੈ, ਕੋਈ ਇਤਨਾ ਬੜਾ ਟੂਰਨਾਮੈਂਟ ਵਗੈਰਾ ਉਹਦਾ ਨਹੀਂ ਹੁੰਦਾ। ਆਪਣੇ ਤੌਰ ਤੇ ਪਾਰਟਿਸਿਪੇਟ ਕਰ ਲੈਂਦੇ ਨੇ ਜੀ। ਕਾਫੀ ਲੋਕ ਨੇ ਜਿਨ੍ਹਾਂ ਨੇ ਗਾਉਂ ਦਾ ਨਾਮ ਬਣਾਇਆ। ਗਾਉਂ ਦੇ ਵਾਸਤੇ ਵੈਲਫੇਅਰ ਦੇ ਕੰਮ ਵੀ ਕੀਤੇ ਨੇ, ਗਾਉਂ ਦੇ ਵਾਸਤੇ ਤਰੱਕੀਆਤੀ ਕੰਮ ਵੀ ਕੀਤੇ ਨੇ, ਪੋਲੀਟੀਕਲੀ ਵੀ ਔਰ ਮਜ਼ਹਬੀ ਤੌਰ 'ਤੇ ਵੀ ਔਰ ਮੁਆਸ਼ਰਤੀ ਤੌਰ 'ਤੇ ਵੀ ਉਹਨਾਂ ਦੇ ਬੜੇ ਕੰਟਰੀਬਿਊਸ਼ਨ ਆ। ਇਹਨਾਂ ਵਿੱਚ ਜਿਵੇਂ ਕੁਛ ਨਾਮ ਲੈ ਲੈਣਾ, ਮਤਲਬ ਡਾਕਟਰ ਹਾਜੀ ਨਿਆਮਤ ਸਾਹਿਬ, डायरेक्टर लाइफ स्टॉक, फ्लाइट लेफ्टिनेंट हसन महमूद साहब और मेजर सईद साहब वार हीरो और करनल अज़हर सईद साहब और हाजी मोहम्मद यूसुफ साहब। उन्होंने दी बहुत खिदमात ने इस गाँव वास्ते, स्कूल, हॉस्पिटल, रोड नैटवर्क और फिल्टर प्लांट। देखो जी गाँव में अहले तशीह भी है ने, अहले सुन्नत वल जमात की टोटल मेजोरिटी एक मस्जिद का एक जगह जमा होंदा, एक जगह नमाज होंदी है। तो एक गाँव दे विच मेजोरिटी है अहले सुन्नत वल जमात की, दूसरे नंबर पर है ने अहले तशीह और तीसरे जिहड़ा कम्यूनिटी वो है क्रिश्चियन कम्यूनिटी। लेकिन मजहबी लिहाज नाल, सियासी लिहाज नाल कोई इंतशार नहीं, कोई मतलब लड़ाई मार कुटाई कभी नहीं हुई ना। 25 दसंबर ਨੂੰ ਨਾ ਮੁਹर्रम ਵਾਲੇ ਦਿਨ, ਨਾ ईद वाले दिन, ना ईद मिलाद नबी वाले दिन। सारी कम्यूनिटीज़ जिन्नियां भी है ने सब आपस प्यार मुहब्बत रहंदे ने। 10 दिन मुहर्रम दे अहले तशीह अपने तरीके नाल मनाते हैं और 12 रबी अव्वल और ईदां और बाकी जिहड़े इवेंट्स होंदे ने इस्लाम दे वो सारे मुसलमान अपने तरीके नाल पार्टिसिपेट करते हैं। एक दूसरे के इवेंट्स चले भी जाते हैं, शामिल भी हो जाते हैं। क्रिश्चियंस नहीं शामिल होंगे, लेकिन बाकी मुसलमान जिहड़े आपस ने अहले तशीह और अहले सुन्नत वल जमात वो शामिल होंदे ने। जिद्दां मैं अर्ज़ की है कि एक ही मतलब मस्जिद आ, उत्थे ही जुमा हुंदा, उत्थे ही ईद हुंदी है, सारे एक जगह ते पढ़ते हैं। और उस दिन हुंदा कि मस्जिद दे विच जगह नहीं मिलती, बल्कि बाहर आस पास जिहड़े रोड्स हुंदे ने वो बंद करके उत्थे मस्जिद ईद की नमाज अदा की जाती है। तो पिंड दी शख्सियात के बारे में नाम लै रहा सी। डॉक्टर नियामत साहब, डायरेक्टर लाइफ स्टॉक, फ्लाइट लेफ्टिनेंट हसन महमूद साहब और मेजर सईद साहब वार हीरो, कर्नल अज़हर सईद साहब, हाजी मोहम्मद यूसुफ साहब और मज़हर सईद साहब FIA वाले, प्रोफेसर मुमताज़ और डॉक्टर राशिद वसीम कादरी साहब ज़राई यूनिवर्सिटी वाले और डॉक्टर अशफाक साहब, डायरेक्टर लाइफ स्टॉक, चौधरी खालिद महमूद साहब, डायरेक्टर स्पोर्ट्स। इस तो अलावा एक होर बड़ा नाम है चौधरी इजाज़ ठेकेदार साहब, उन्होंने भी काफ़ी खिदमात ने, काफ़ी सोशल वेलफेयर के काम करते हैं। गो कि तनजीम कोई ऐसी नहीं है, अपनी पर्सनल कैपेसिटी विच हर इंसान, हर बंदा और जिन्ने भी लोग मतलब साहिब हैसियत ने वो वेलफेयर के काम करते हैं। तो कुछ ऐसे लोग भी ने जिन्होंने मैं पहले जिक्र किया है कि ज़्यादातर लोग का इन्हिसार है जॉब्स से। जॉब्स के विच काफ़ी सारे लोग ने, कुछ प्राइवेट भी ऐसे हैं जिन्होंने अपना नाम मनवाया। उन्होंने मैं जिक्र करना चाहांगा सलीम तबानी साहब कैनेडा वाले सिविल इंजीनियर ने, गुलाम मुर्तज़ा साहब माहीन इंडस्ट्रीज़ वाले डायरेक्टर और तस्लीम आकिफ साहब नवीना एक्सपोर्ट्स वाले और नज़ीर यासीन टेक्सटाइल इंजीनियर और यह मस्कीन आदमी तुहाडा अज दा मेज़बान नईम चौधरी। मेरी भी टैक्सटाइल दे विच जॉब है हाईएस्ट लैवल ते 18-20 साल तो।